ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਜੋ ਦੱਸਣਗੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੀ, ਤੇ ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਿਸ, ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਬੇਕਰਸਫੀਲਡ, ਅਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਬਲਤੇਜ ਪੰਨੂ ਜੀ, ਜਿਹੜੀ ਗੱਲ ਦਾ ਖਤਰਾ ਸੀਗਾ ਸਾਰਿਆਂ ਨੂੰ ਕਿ ਜਿਹੜਾ ਹੁਣ ਇਸ ਵੇਲੇ ਮਤਰੇਈ ਮਾਲ ਪੰਜਾਬ ਦੇ ਨਾਲ ਵਿਵਹਾਰ ਹੋ ਰਿਹਾ ਆ, ਤੇ RBI ਨੇ ਪੰਜਾਬ ਦੇ ਸਾਰੇ ਖਾਤੇ ਸੀਲ ਕੀਤੇ। ਬਿਲਕੁਲ ਜੀ, ਇਹ ਬਹੁਤ ਵੱਡਾ ਝਟਕਾ ਜਿਹੜਾ ਪੰਜਾਬ ਸਰਕਾਰ ਨੂੰ ਲੱਗਿਆ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਬੈਂਕ ਖਾਤੇ ਜਾਮ ਕਰ ਦਿੱਤੇ ਗਏ ਆ ਜੀ। ਔਰ ਕਿਉਂਕਿ ਇਹ ਕੀਤੇ ਉਸ ਸਮੇਂ ਦੇ ਉੱਤੇ ਗਏ ਆ ਜੀ ਜਦੋਂ ਇਹ ਡਬਲ ਝਟਕਾ ਇਹਨੂੰ ਜਿਹੜਾ ਉਹ ਕਿਹਾ ਜਾ ਸਕਦਾ। ਅੱਜ ਸਾਡੇ ਇੱਥੇ 31 ਮਾਰਚ ਹੋ ਗਈ ਹੈ, ਤੁਹਾਡੇ ਅੱਜ ਕੀ ਹੋਣੀ ਆ। ਤੋ ਇਹ ਜਿਹੜਾ ਜੀ ਲਾਸਟ ਦਿਨ ਹੁੰਦਾ ਜਦੋਂ ਸਾਰੀਆਂ ਲੈਣ ਦੇਣ ਜਿਹੜੇ ਆ ਜੀ ਉਹ ਸਰਕਾਰ ਨੇ ਨਿਬੇੜਨੇ ਹੁੰਦੇ ਆ। ਔਰ ਇਹ ਵੱਡਾ ਸੰਕਟ ਜਿਹੜਾ ਜੀ ਉਹ ਸਰਕਾਰ ਦੇ ਵਾਸਤੇ ਖੜਾ ਹੋਣ ਵਾਲਾ ਹੈ। ਰਾਜ ਦੇ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ RBI ਦੇ ਵੱਲੋਂ ਸਰਕਾਰ ਦੇ ਸਮੂਹ ਬੈਂਕ ਖਾਤੇ ਸੀਲ ਕੀਤੇ ਜਾਣ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਕਿਹਾ ਗਿਆ ਜੀ ਕਿ ਸਰਕਾਰ ਦੇ ਓਵਰਡਰਾਫਟ ਦੇ ਵਿੱਚ ਜਾਣ ਕਰਕੇ ਇਹ ਕਦਮ ਚੁੱਕਿਆ ਗਿਆ। RBI ਦੇ ਇਸ ਫੈਸਲੇ ਨੂੰ ਕੁਝ ਲੋਕ ਰਾਜਸੀ ਨਜ਼ਰੀਏ ਤੋਂ ਵੀ ਵੇਖ ਰਹੇ ਆ, ਕਿਉਂਕਿ ਕੇਂਦਰ ਸਰਕਾਰ ਤੋਂ ਜਿਹੜੇ ਇਹਦੇ ਟੈਕਸਾਂ ਦੇ ਹਿੱਸੇ ਵਜੋਂ ਆਉਣ ਵਾਲੀ 1230 ਕਰੋੜ ਰੁਪਏ ਦੀ ਰਕਮ ਸੀਗੀ, ਉਹ ਨਾ ਆਉਣ ਕਰਕੇ ਓਵਰਡਰਾਫਟ ਦੀ ਸਮੱਸਿਆ ਦੇ ਨਾਲ ਜਿਹੜਾ ਜੀ ਉਹ ਨਹੀਂ ਨਿਬੜਿਆ ਜਾ ਸਕਿਆ। ਰਾਜ ਸਰਕਾਰ ਇਸ ਵੇਲੇ 1688 ਕਰੋੜ ਰੁਪਏ ਦੇ ਓਵਰਡਰਾਫਟ ਦੇ ਵਿੱਚ ਚੱਲ ਰਹੀ ਆ। RBI ਨੇ ਪੰਜਾਬ ਸਰਕਾਰ ਦੀ ਓਵਰਡਰਾਫਟ ਲਿਮਿਟ 925 ਕਰੋੜ ਰੁਪਈਆ ਮਿਥੀ ਹੋਈ ਆ। RBI ਦੇ ਵੱਲੋਂ ਮਿਥੀ ਲਿਮਿਟ ਦੇ ਨਾਲੋਂ 753 ਕਰੋੜ ਰੁਪਏ ਜ਼ਿਆਦਾ ਦਾ ਖਰਚਾ ਕਰ ਲਿਆ ਗਿਆ। ਪਿਛਲੇ ਕਈ ਦਿਨਾਂ ਤੋਂ ਸਰਕਾਰੀ ਖਜ਼ਾਨੇ ਦੇ ਵਿੱਚ ਕਿਸੇ ਪਾਸਿਓਂ ਕੋਈ ਮਾਲੀਆ ਜਿਹੜਾ ਉਹ ਨਹੀਂ ਆਇਆ। ਸਰਕਾਰ ਨੂੰ ਉਮੀਦ ਸੀਗੀ ਕਿ 27 ਮਾਰਚ ਨੂੰ ਕੇਂਦਰ ਸਰਕਾਰ ਤੋਂ 1230 ਕਰੋੜ ਰੁਪਏ ਜਿਹੜੇ ਉਹਨੂੰ ਟੈਕਸਾਂ ਦੇ ਰੂਪ ਦੇ ਵਿੱਚ ਮਿਲਣੇ ਆ, ਉਹ ਹਿੱਸੇ ਵਜੋਂ ਮਿਲ ਜਾਣਗੇ। ਪਰ ਇਹ ਸਰਕਾਰ ਨੇ ਜਿਹੜੀ ਕੇਂਦਰ ਦੀ ਸਰਕਾਰ ਨੇ ਅਜੇ ਤੱਕ ਜਿਹੜੀ ਹੈ ਜੀ ਇਹ ਟਰਾਂਸਫਰ ਨਹੀਂ ਕੀਤੀ। ਅੱਜ ਇਹ ਆ ਸਕਦੀ ਹੈ ਜਿਹੜੀ ਰਕਮ ਆ, ਜਦੋਂ ਆਉਂਦੀ ਹੈ ਤੇ ਉਸ ਤੋਂ ਬਾਅਦ ਫਿਰ RBI ਜਿਹੜੀ ਹੈ ਜੀ ਇਹ ਜਿਹੜਾ ਉਹਨੇ ਜਾਮ ਲਾਇਆ ਇਹਨੂੰ ਚੁੱਕੂਗੀ ਜਾਂ ਨਹੀਂ, ਅਜੇ ਕੁਝ ਵੀ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ। ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਦੇ ਵਾਸਤੇ ਕੈਸ਼ ਕ੍ਰੈਡਿਟ ਲਿਮਿਟ ਵੀ ਅਜੇ ਤੱਕ ਜਿਹੜੀ ਹੈ ਜੀ ਉਹ ਜਾਰੀ ਨਹੀਂ ਹੋਈ। ਪੰਜਾਬ ਦੇ ਖਜ਼ਾਨੇ ਦਾ ਹਾਲਾਤ ਜਿਹੜਾ ਜੀ ਇਹ ਆ ਕਿ ਜਿਹੜਾ ਬੀਤ ਰਿਹਾ ਸਾਲ ਹੈ ਇਹਦੇ ਦੌਰਾਨ 165 ਦਿਨਾਂ ਦੇ ਵਿੱਚ 330 ਦਿਨ ਜਿਹੜੇ ਜੀ ਇੱਦਾਂ ਦੇ ਸੀਗੇ ਜਦੋਂ ਸਰਕਾਰੀ ਖਜ਼ਾਨੇ ਦੇ ਵਿੱਚ ਸਿਫਰ ਜਾਂ ਸਿਫਰ ਨਾਲੋਂ ਵੀ ਘੱਟ ਪੈਸੇ ਸੀਗੇ ਤੇ ਮਹਿਜ਼ ਜਿਹੜੀ ਉਹ ਆਈ ਚਲਾਈ ਹੀ ਚੱਲਦੀ ਸੀਗੀ ਜੀ। ਸੋ ਇਹ ਇੱਕ ਗੱਲ ਤਾਂ ਜਿਹੜੀ ਹੈ ਜੀ ਮੈਂ ਕੱਲ ਸੁਣ ਰਿਹਾ ਸੀਗਾ, ਇੱਕ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਏ ਦਾ ਜਿਹੜਾ ਜੀ ਬਿਆਨ, ਉਹ ਇਹ ਕਹਿੰਦਾ ਸੀਗਾ ਕਿ ਕਿੱਥੋਂ ਤੁਸੀਂ ਵਾਅਦੇ ਪੂਰੇ ਕਰੋਗੇ, ਖਜ਼ਾਨੇ 'ਚ ਤਾਂ ਕੁਛ ਹੈ ਨਹੀਂ। ਭਾਵ ਕਿ ਉਹ ਆਪ ਮੰਨ ਰਹੇ ਨੇ ਕਿ ਅਸੀਂ ਕੁਛ ਵੀ ਇਹਦੇ ਵਿੱਚ ਜਿਹੜਾ ਉਹ ਛੱਡ ਕੇ ਨਹੀਂ ਗਏ। ਤਾਂ ਇਹ ਹੁਣ ਭੁਗਤਣੀਆਂ ਜਿਹੜੀਆਂ ਜੀ ਉਹ ਪੰਜਾਬ ਸਰਕਾਰ ਨੂੰ ਨਹੀਂ, ਬਲਕਿ ਮੈਂ ਤਾਂ ਕਹੂੰਗਾ ਪੰਜਾਬੀਆਂ ਨੂੰ ਜਿਹੜੀਆਂ ਇਹ ਭੁਗਤਣੀਆਂ ਪੈਣੀਆਂ ਨੇ। ਬਿਲਕੁਲ ਜੀ, ਲੋਕਾਂ ਨੂੰ ਭੁਗਤਣੀਆਂ ਪੈਣਗੀਆਂ। ਤੇ ਉੱਤੇ ਬੈਠਾ ਜੇਤਲੀ ਤਾਂ ਅੱਗੇ ਵਿਚਾਰਾ ਹਜੇ ਤੱਕ ਉਹਨੂੰ ਉਹ ਹਾਰ ਨਹੀਂ ਭੁੱਲਦੀ ਅੰਮ੍ਰਿਤਸਰ 'ਚ ਜਿਹੜੀ ਹੋਈ ਸੀਗੀ। ਅੱਗੇ ਆਪਾਂ ਟਾਈਟਲਰ ਦੀ ਗੱਲ ਕਰੀਏ ਕਿ ਉਸ ਦੀ ਗੱਲ ਚੱਲਦੀ ਸੀਗੀ ਸੱਚ ਝੂਠ ਦਾ ਜਿਹੜਾ ਟੈਸਟ ਦੇਵੇਗਾ, ਪਰ ਉਸਨੇ ਹੁਣ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਦੇਵਾਂਗਾ ਟੈਸਟ। ਕਹਿੰਦੀ ਇਹ ਕਾਂਗਰਸੀ ਆਗੂ ਔਰ 1984 ਦੇ ਸਿੱਖ ਕਤਲੇਆਮ ਦੇ ਵਿੱਚ ਜਿਹਦਾ ਨਾਮ ਬਾਰ-ਬਾਰ ਬੋਲਦਾ ਜੀ, ਪਿਛਲੇ ਦਿਨੀ ਅਦਾਲਤ ਨੇ ਇਹ ਕਿਹਾ ਸੀਗਾ ਕਿ ਇਹ ਲਾਈਵ ਡਿਟੈਕਟਰ ਟੈਸਟ ਜਿਹੜਾ ਜੀ ਇਹਦਾ ਕੀਤਾ ਜਾਵੇ। ਉਹਨੇ ਮਸ਼ੀਨ ਰਾਹੀਂ ਇਹ ਟੈਸਟ ਦੇਣ ਤੋਂ ਨਾ ਜਿਹੜੀ ਹੈ ਜੀ ਉਹ ਕਰ ਦਿੱਤੀ ਆ। ਅਦਾਲਤ ਦੇ ਵਿੱਚ ਉਹਨੇ ਇਸ ਟੈਸਟ ਨੂੰ ਜ਼ੁਲਮ ਭਰੀ ਕਾਰਵਾਈ ਜਿਹੜੀ ਜੀ ਉਹ ਕਰਾਰ ਦਿੱਤਾ ਜੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹਨੂੰ ਕਈ ਵਾਰੀ ਜਿਹੜੀ ਹੈ ਜੀ ਉਹ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ। ਟਾਈਟਲਰ ਦੇ ਵਕੀਲ ਨੇ ਇਹ ਕਹਿੰਦੇ ਟੈਸਟ ਦਾ ਵਿਰੋਧ ਕੀਤਾ ਕਿ CBI ਨੇ ਇਹ ਜਿਹੜਾ ਟੈਸਟ ਕਰਾਉਣ ਦਾ ਕੋਈ ਕਾਰਨ ਨਹੀਂ ਦੱਸਿਆ। ਵਕੀਲ ਨੇ ਟੈਸਟ ਕਰਾਉਣ ਦੇ ਲਈ CBI ਦੀ ਅਪੀਲ ਨੂੰ ਕਾਨੂੰਨ ਦੀ ਭਾਰੀ ਦੁਰਵਰਤੋਂ ਤੇ ਗਲਤ ਇਰਾਦੇ ਦੇ ਨਾਲ ਦਾਇਰ ਕੀਤੀ ਗਈ ਜਿਹੜਾ ਜੀ ਉਹ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਇਹ ਜਿਹੜਾ ਦੰਗੇ ਸੀਗੇ ਇਹ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦੀਆਂ ਘਟਨਾਵਾਂ ਦੀ ਇੱਕ ਵੀ ਸੂਚੀ ਅਦਾਲਤ ਦੇ ਵਿੱਚ ਪੇਸ਼ ਕੀਤੀ। ਪੀੜਤ ਦੇ ਵਕੀਲ ਨੇ ਇਹ ਕਿਹਾ ਕਿ ਉਹ ਇਸ ਸੂਚੀ ਦਾ ਜਵਾਬ
ਜਿਹੜਾ ਜੀ ਉਹ ਦੇਣਗੇ। ਅਗਲੀ ਸੁਣਵਾਈ ਜਿਹੜੀ ਜੀ ਅਪ੍ਰੈਲ ਮਹੀਨੇ ਦੀ 18 ਨੂੰ ਹੋਊਗੀ। ਅਦਾਲਤ ਨੇ 4 ਦਸੰਬਰ 15 ਨੂੰ ਕਿਹਾ ਸੀਗਾ ਜੇ ਲੋੜ ਹੋਵੇ ਤਾਂ ਇਸ ਮਾਮਲੇ ਦੇ ਵਿੱਚ ਲਾਈ ਡਿਟੈਕਟਰ ਟੈਸਟ ਜਿਹੜਾ ਜੀ ਉਹ ਲਿਆ ਜਾ ਸਕਦਾ। ਹੁਣ ਜਦੋਂ ਬੰਦਾ ਮੁੱਕਰ ਗਿਆ ਆਪਣੇ ਵਕੀਲ ਦੇ ਰਾਹੀਂ ਤਾਂ ਇਹ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਉਹਦੇ ਅਗੇਂਸਟ ਗੱਲ ਜਾਊਗੀ। ਲੈਟਸ ਸੀ ਅਦਾਲਤ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਕੀ ਕਹਿੰਦੀ ਆ। ਹਾਂ, ਇਹ ਵੀ ਆ ਕਿ ਜ਼ਬਰਦਸਤੀ ਕਿਸੇ ਦਾ ਇਹ ਟੈਸਟ ਜਿਹੜਾ ਜੀ ਉਹ ਨਹੀਂ ਕਰਵਾਇਆ ਜਾ ਸਕਦਾ ਜੀ। ਹਾਂ ਬਿਲਕੁਲ ਜੀ, ਉੱਥੇ ਕੁਛ ਨਾ ਕੁਛ ਤਾਂ ਹੋ ਕੇ ਉਹ ਨਾ ਕਰ ਸਕਦੇ ਆ। ਅਤੇ ਅੱਗੇ ਆਪਾਂ ਪਾਵਰਕਾਮ ਦੀ ਗੱਲ ਕਰਦੇ ਹਾਂ ਅਤੇ ਪਾਵਰਕਾਮ ਨੇ ਲੋਕਾਂ ਦੇ ਕਰੋੜਾਂ ਦੱਬੇ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਪਾਵਰਕਾਮ ਹੈ ਜੀ ਉਹ ਚਰਚਾ ਦੇ ਵਿੱਚ ਤਾਂ ਰਿਹਾ। ਕਦੇ ਉਹ ਛਾਪੇਮਾਰੀ ਕਰਦਾ, ਕਦੇ ਕੁਛ ਕਰਦਾ ਜੀ, ਕਦੇ ਉਹਦੇ ਜਿਹੜੇ ਅਫਸਰ ਨੇ ਉਹ ਮਿਲ ਮਿਲਾ ਕੇ ਸਾਰਾ ਕੁਛ ਜਿਹੜਾ ਜੀ ਉਹ ਕਰਦੇ। ਬੜਾ ਕੁਛ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਬਹੁਤੀਆਂ ਖਬਰਾਂ ਵੀ ਵੱਖ-ਵੱਖ ਸਕੈਂਡਲਾਂ ਦੇ ਰੂਪ ਦੇ ਵਿੱਚ ਹੀ ਨੇ, ਅਗਲੇ ਕਈ ਹਫ਼ਤਿਆਂ ਤੱਕ ਚੱਲਣ ਦੇ ਆਸਾਰ ਨੇ ਜੀ। ਹੁਣ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਜਿਹੜਾ ਜੀ ਪਹਿਲਾਂ ਛਾਪੇਮਾਰੀ ਤੇ ਲੋਕਾਂ ਦੀਆਂ ਦੇਣਦਾਰੀਆਂ ਦੇ ਚੱਕਰ ਦੇ ਵਿੱਚ ਚਰਚਿਤ ਸੀਗਾ ਜੀ, ਹੁਣ ਦੂਜੇ ਤਰੀਕੇ ਨਾਲ ਚਰਚਿਤ ਹੋ ਗਿਆ ਕਿ ਜਿਹੜੇ ਰਸੂਖਵਾਨਾਂ ਤੋਂ ਬਿੱਲਾਂ ਦੀ ਅਦਾਇਗੀ ਕਰਾਉਣ ਦੇ ਵਿੱਚ ਉਹ ਫੇਲ ਰਹਿ ਕੇ 1000 ਕਰੋੜ ਤੋਂ ਵੱਧ ਨੁਕਸਾਨ ਉਠਾ ਚੁੱਕੀ ਹੈ, ਜਦੋਂ ਕਿ ਆਮ ਖਪਤਕਾਰ ਜਿਹੜੇ ਨੇ ਉਹਨਾਂ ਦੇ 385 ਕਰੋੜ ਰੁਪਈਏ ਦੱਬੀ ਬੈਠਾ। ਜਿਹੜੇ ਕੈਗ ਦੀ ਰਿਪੋਰਟ ਦੇ ਵਿੱਚ ਪਾਵਰਕਾਮ ਦੇ ਪ੍ਰਬੰਧਕਾਂ ਦੀ ਜਿਹੜੀ ਕਾਰਜਕੁਸ਼ਲਤਾ ਹੈ ਜੀ ਉਹਦੇ ਉੱਤੇ ਕੁਐਸਚਨ ਮਾਰਕ ਜਿਹੜਾ ਜੀ ਇਹ ਰੇਜ਼ ਕੀਤਾ ਗਿਆ। ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਗਈ ਕੈਗ ਦੀ ਰਿਪੋਰਟ ਦੇ ਅਨੁਸਾਰ ਪਾਵਰਕਾਮ ਨੇ 12 ਤੋਂ ਲੈ ਕੇ 16 ਦੇ ਦੌਰਾਨ ਵੱਡੇ ਲੋਕਾਂ ਤੋਂ ਬਿੱਲਾਂ ਦੀ ਵਸੂਲੀ ਤੋਂ ਪਾਸਾ ਵੱਟੀ ਰੱਖਿਆ ਤੇ ਇਸ ਸਮੇਂ ਦੌਰਾਨ ਰਾਸ਼ੀ ਜਿਹੜੀ ਸੀ ਉਹ 705 ਕਰੋੜ ਤੋਂ ਵੱਧ ਕੇ 1083 ਕਰੋੜ ਰੁਪਈਏ ਤੱਕ ਪਹੁੰਚ ਗਈ। ਔਰ ਬਿੱਲਾਂ ਦੀ ਅਦਾਇਗੀ ਦੇ ਸਮੇਂ ਸਿਰ ਨਾ ਹੋਣ ਕਰਕੇ ਪਾਵਰਕਾਮ ਨੂੰ ਵਿਆਜ ਵਜੋਂ ਤਕਰੀਬਨ 24.5 ਕਰੋੜ ਰੁਪਈਏ ਦਾ ਨੁਕਸਾਨ ਜਿਹੜਾ ਸੀ ਉਹ ਝੱਲਣਾ ਪਿਆ। ਨਿਯਮਾਂ ਦੇ ਮੁਤਾਬਕ ਜਿਹੜਾ ਪਾਵਰਕਾਮ ਹੈ ਜੀ ਉਹਨੂੰ ਜਿਹੜੇ ਕੰਜ਼ਿਊਮਰ ਨੇ ਉਹਨਾਂ ਦੇ ਵੱਲੋਂ ਲਈ ਜਾਂਦੀ ਜਮ੍ਹਾਂ ਪੇਸ਼ਗੀ ਸਿਕਿਉਰਿਟੀ ਜਿਹੜੀ ਹੈ ਜੀ ਉਹ ਰਾਸ਼ੀ ਤੇ ਵਿਆਜ ਦੇਣਾ ਹੁੰਦਾ ਹੈ। ਔਰ 11 ਤੋਂ 15 ਦੇ ਦੌਰਾਨ ਸੰਬੰਧਿਤ ਜਿਹੜੇ ਇਹਦੇ ਖਪਤਕਾਰ ਨੇ ਜੀ ਉਹਨਾਂ ਨੂੰ ਵਿਆਜ ਦੇ ਰੂਪ ਦੇ ਵਿੱਚ 385 ਕਰੋੜ ਤੇ 26 ਲੱਖ ਰੁਪਈਏ ਘੱਟ ਦਿੱਤਾ ਗਿਆ ਜੀ। ਕੈਗ ਨੇ ਆਪਣੀ ਰਿਪੋਰਟ ਦੇ ਵਿੱਚ ਪਾਵਰਕਾਮ ਪ੍ਰਬੰਧਕਾਂ ਨੂੰ ਇਹ ਵੀ ਸਵਾਲ ਕੀਤਾ ਹੈ ਕਿ ਅਜੇ ਤੱਕ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਮਨਜ਼ੂਰ ਕੀਤੇ ਗਏ ਟਰਾਂਸਮਿਸ਼ਨ ਤੇ ਵੰਡ ਘਾਟੇ ਦੀ ਦਰ ਤੋਂ ਘਾਟੇ ਵੱਧ ਕਿਉਂ ਰਹੇ ਜੀ। ਔਰ ਵਾਧੂ ਘਾਟਿਆਂ ਕਰਕੇ 11 ਤੋਂ 16 ਦੇ ਦੌਰਾਨ 938 ਕਰੋੜ ਤੇ 52 ਲੱਖ ਰੁਪਈਏ ਦੀ ਜਿਹੜੀ 2438 ਮਿਲੀਅਨ ਯੂਨਿਟ ਬਿਜਲੀ ਉਹ ਬੇਕਾਰ ਗਈ। ਔਰ ਰਿਪੋਰਟ ਨੇ ਇਹ ਵੀ ਕਿਹਾ ਜੀ ਕਿ ਮੀਟਰਾਂ ਦੀਆਂ ਰੀਡਿੰਗਾਂ ਸਮੇਂ ਸਿਰ ਨਹੀਂ ਲਈਆਂ ਜਾਂਦੀਆਂ ਜੀ, ਜਿਹਦੇ ਕਰਕੇ ਇਹ ਜਿਹੜਾ ਜੀ ਇੱਕ ਘਪਲਾ ਜ਼ਿਆਦਾ ਵਧਿਆ। ਭਾਵ ਕਿ ਇੱਕ ਤਾਂ ਉਹ ਸੀਗਾ ਜੀ ਕਿ ਇਹਨਾਂ ਨੇ ਬਿੱਲ ਲਏ ਨੇਗੇ, ਇਹ ਦੂਜਾ ਘਪਲਾ ਜੀ। ਸੋ ਦੋ ਪਾਸੇ ਨੇ ਜੀ ਕਿ ਜਿਹੜੇ ਮਾਤੜ ਸੀਗੇ ਜੀ ਉਹ ਢਾਹ ਲਏ ਗਏ ਤੇ ਜਿਹੜੇ ਤਕੜੇ ਸੀਗੇ ਉਹਨਾਂ ਨੂੰ ਕੁਝ ਕਿਹਾ ਹੀ ਨਹੀਂ ਗਿਆ ਜੀ। ਹਾਂ ਜੀ, ਤੇ ਅੱਗੇ ਆਪਾਂ ਗ੍ਰਾਂਟਾਂ ਦੀ ਗੱਲ ਕਰਦੇ ਹਾਂ ਕਿ ਜਿਹੜੇ ਅਕਾਲੀ ਦਲ ਨੇ ਜਾਂਦਿਆਂ ਜਾਂਦਿਆਂ ਬਹੁਤ ਸਾਰੀਆਂ ਗ੍ਰਾਂਟਾਂ ਵੰਡੀਆਂ ਸੀਗੀਆਂ ਉਹ ਵਾਪਸ ਮੰਗਵਾਈਆਂ ਜਾ ਰਹੀਆਂ। ਬਿਲਕੁਲ ਜੀ, ਐਕਚੁਅਲੀ ਉਦੋਂ ਵੀ ਆਪਾਂ ਗੱਲ ਕੀਤੀ ਸੀਗੀ ਕਿ ਚੈੱਕ ਚੁੱਕ ਜਿਹੜੇ ਦਿੱਤੇ ਜਾ ਰਹੇ ਆ ਉਹਨਾਂ ਦੇ ਉੱਤੇ ਡੇਟਾ ਗਾਂਹ ਦੀਆਂ ਜਿਹੜੀਆਂ ਉਹ ਪਾਈਆਂ ਹੋਈਆਂ ਨੇ। ਜਿਹੜੀ ਨਵੀਂ ਬਣੀ ਸਰਕਾਰ ਆ ਜੀ ਉਹਦੇ ਵੱਲੋਂ ਇਹ ਗ੍ਰਾਂਟਾਂ ਵਾਪਸ ਮੰਗਵਾਈਆਂ ਜਾ ਰਹੀਆਂ ਨੇ। ਔਰ ਇਹਦੇ ਹੁਕਮਾਂ ਤੋਂ ਬਾਅਦ ਜਿਹੜੇ ਅਕਾਲੀ ਨੇ ਉਹਨਾਂ ਨੇ ਕਾਂਗਰਸੀ ਵਿਧਾਇਕਾਂ ਦੇ ਉੱਤੇ ਡੋਰੇ ਜਿਹੜੇ ਉਹ ਪਾਉਣੇ ਸ਼ੁਰੂ ਕੀਤੇ ਹੋਏ ਆ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਪਿੰਡਾਂ ਦੀ ਗ੍ਰਾਂਟ ਜਿਹੜੀ ਆ ਉਹ ਬਚ ਜਾਵੇ। ਸਾਬਕਾ ਸਰਕਾਰ ਨੇ ਦਿਹਾਤੀ ਤੇ ਸ਼ਹਿਰੀ ਵਿਕਾਸ ਦੇ ਵਾਸਤੇ ਗ੍ਰਾਮ ਪੰਚਾਇਤਾਂ ਤੇ ਮਿਊਨਿਸਪਲ ਕਮੇਟੀਆਂ ਨੂੰ ਜਿਹੜੀਆਂ ਗ੍ਰਾਂਟਾਂ ਵੰਡੀਆਂ ਸੀ ਉਹਨਾਂ ਦੇ ਵਿੱਚੋਂ 3000 ਕਰੋੜ ਰੁਪਈਏ ਦੇ ਅਣਵਰਤੇ ਜਿਹੜੇ ਉਹ ਪਏ ਨੇ। ਔਰ ਇਹ ਰਕਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਖੀਰਲੇ ਦਿਨਾਂ ਦੇ ਦੌਰਾਨ ਸੰਗਤ ਦਰਸ਼ਨ ਦੇ ਵਿੱਚ ਜਿਹੜੀ ਆ ਜੀ ਉਹ ਵੰਡੀ ਸੀ ਬਿਨਾਂ ਕਿਸੇ ਵੀ ਜਿਹੜਾ ਜੀ ਹਿਸਾਬ ਕਿਤਾਬ ਤੋਂ। ਔਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਜਿਹੜੀ ਇਸ ਵੇਲੇ ਸਰਕਾਰ ਹੈ ਜੀ ਉਹਦੇ ਵਾਸਤੇ ਬਹੁਤ ਵੱਡੀ ਰਕਮ ਹੈ, ਕਿਉਂਕਿ ਉਹਦੇ ਕੋਲੇ ਰੋਜ਼ ਦੇ ਖਰਚੇ ਚਲਾਉਣਾ ਇੱਕ ਚੁਣੌਤੀ ਜਿਹੜੀ ਹੈ ਜੀ ਉਹ ਬਣੀ ਹੋਈ ਆ, ਜਿਹਦੇ ਕਰਕੇ ਇਹ ਜਿਹੜੀਆਂ ਗ੍ਰਾਂਟਾਂ ਨੇ ਉਹ ਵਾਪਸ ਮੰਗਵਾਈਆਂ ਗਈਆਂ ਨੇ। ਇਹ ਦੱਸਿਆ ਜਾ ਰਿਹਾ ਜੀ ਕਿ ਉੱਚ ਅਧਿਕਾਰੀਆਂ ਨੇ ਜਿਹੜਾ ਜੀ ਉਹ ਵਿਧਾਇਕਾਂ ਨੂੰ ਸਪਸ਼ਟ ਕੀਤਾ ਕਿ ਸਾਬਕਾ ਸਰਕਾਰ ਦੇ ਵੱਲੋਂ ਵੰਡੀਆਂ ਗ੍ਰਾਂਟਾਂ ਵਿੱਚ ਵੱਡੇ ਘਪਲੇ ਦੇ ਸ਼ੰਕੇ ਨੇ ਔਰ ਇਹਦੇ ਕਰਕੇ ਇਹ ਗ੍ਰਾਂਟਾਂ ਵਾਪਸ ਮੰਗਵਾ ਕੇ ਪਿਛਲੇ ਦਹਾਕੇ ਦੇ ਦੌਰਾਨ ਹੋਈਆਂ ਜਿਹੜੀਆਂ ਵਿੱਤੀ ਗੜਬੜੀਆਂ ਨੇ ਉਹਦੀ ਬਕਾਇਦਾ ਤੌਰ ਦੇ ਉੱਤੇ ਪੜਤਾਲ ਜਿਹੜੀ ਆ ਉਹ ਕੀਤੀ ਜਾਊਗੀ। ਅਧਿਕਾਰੀਆਂ ਨੇ ਵਿਧਾਇਕਾਂ ਨੂੰ ਇਸ ਮਾਮਲੇ ਤੋਂ ਪਾਸੇ ਰਹਿਣ ਦੀ ਸਲਾਹ ਦਿੱਤੀ ਹੈ। ਸਾਬਕਾ ਸਰਕਾਰ ਦੇ ਵੱਲੋਂ ਗ੍ਰਾਂਟਾਂ ਵੰਡਣ ਦੇ ਸਮੇਂ
ਸਿਆਸਤਦਾਨਾਂ ਨੇ ਪੰਚਾਇਤਾਂ ਤੇ ਮਿਊਨਿਸਪਲ ਕਮੇਟੀਆਂ ਦੇ ਨੁਮਾਇੰਦਿਆਂ ਤੋਂ ਆਪਣਾ ਹਿੱਸਾ ਨਹੀਂ ਵੰਡਾਇਆ, ਸਗੋਂ ਇਹਨਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਅਗਾਊਂ ਆਪਣੇ ਹੱਥ ਜਿਹੜੇ ਸੀ ਉਹ ਰੰਗ ਲਏ। ਔਰ ਇਹ ਬਹੁਤ ਕਰੋੜੀ ਘਪਲੇ ਦੇ ਵਿੱਚ ਸੀਨੀਅਰ ਅਫਸਰਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਦੇ ਵਿੱਚ ਹੈ। ਜਿਹੜੇ ਪਰਮਿੰਦਰ ਢੀਂਡਸਾ ਉਹਨੇ ਇਹ ਗ੍ਰਾਂਟਾਂ ਵਾਪਸ ਮੰਗਵਾਏ ਜਾਣ ਦਾ ਮੁੱਦਾ ਉਠਾਇਆ ਸੀਗਾ, ਤੇ ਜਿਹੋ ਜਿਹਾ ਜਵਾਬ ਵਿੱਤ ਮੰਤਰੀ ਹੋਰਾਂ ਨੇ ਦਿੱਤਾ ਜੀ, ਉਹ ਬਿਲਕੁਲ ਕਲੀਅਰ ਹੈ ਕਿ ਇਹਦੇ ਵਿੱਚ ਬਹੁਤ ਵੱਡਾ ਘਪਲਾ ਜਿਹੜਾ ਜੀ ਉਹ ਹੈਗਾ। ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਕੋਈ ਟੈਂਡਰ ਨਹੀਂ ਦਿੱਤਾ ਗਿਆ, ਚੁੱਕ ਕੇ ਸਿਰਫ ਜਿਹੜੇ ਚੈੱਕ ਸੀ ਉਹ ਜਾ ਕੇ ਵੰਡ ਦਿੱਤੇ ਗਏ। ਇਹਨਾਂ ਦੇ ਵਿੱਚ ਪਾਰਦਰਸ਼ਤਾ ਜਿਹੜੀ ਹੈ ਜੀ ਉਹ ਜ਼ੀਰੋ ਦਿੰਦੀ ਹੈ। ਸੋ ਇਹ ਗ੍ਰਾਂਟਾਂ ਜਿਹੜੀਆਂ ਜੀ ਨਾ ਸਿਰਫ ਗ੍ਰਾਂਟਾਂ ਵਾਪਸ ਮੰਗਵਾਈਆਂ ਜਾ ਰਹੀਆਂ ਨੇ, ਬਲਕਿ ਇਹਦੇ ਉੱਤੇ ਛਾਣਬੀਣ ਹੋਣ ਦੇ ਵੀ ਆਸਾਰ ਜਿਹੜੇ ਆ ਉਹ ਕਹੇ ਜਾ ਰਹੇ ਨੇ ਜੀ। ਬਿਲਕੁਲ ਜੀ, ਸ਼ਾਇਦ ਇੱਕ ਦੂਸਰੇ ਨੂੰ ਹੈਲਪ ਵੀ ਦਿੱਤੀ ਜਾ ਰਹੀ ਹੈ। ਤੇ ਅੱਗੇ ਆਪਾਂ ਗੱਲ ਕਰੀਏ, ਪਹਿਲਾਂ ਵੀ ਕਰਦੇ ਸੀਗੇ ਕਿ ਜਿਹੜਿਆਂ ਨੇ ਸਿਰਸਾ ਡੇਰੇ ਦਾ ਸਮਰਥਨ ਲਿਆ ਸੀਗਾ, ਉਹ ਜਿਹੜੇ ਆਗੂ ਸੀਗੇ ਉਹਨਾਂ ਦੀ ਜਿਹੜੀ ਸੂਚੀ ਨਿਕਲੀ ਸੀਗੀ ਉਸ ਨੂੰ ਮਤਵਾਜੀ ਜਥੇਦਾਰਾਂ ਨੇ ਦੋਸ਼ੀ ਕਰਾਰਿਆ। ਬਿਲਕੁਲ ਜੀ, ਜਿਹੜੇ ਤਾਂ ਅਕਾਲ ਤਖਤ ਦੇ ਜਥੇਦਾਰ ਹੈਗੇ ਨੇ ਸ਼੍ਰੋਮਣੀ ਕਮੇਟੀ ਵਾਲੇ, ਉਹਨਾਂ ਨੇ ਅਜੇ ਮੀਟਿੰਗ ਜਿਹੜੀ ਹੈ ਜੀ ਉਹ 4 ਤਰੀਕ ਨੂੰ ਲਾਉਣੀ ਆ, 4 ਤਰੀਕ ਨੂੰ ਸੱਦੀ ਹੋਈ ਆ। ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਅਜੇ ਨਹੀਂ ਸੱਦਿਆ, ਬਲਕਿ ਜਿਹੜੀ ਉਹਨਾਂ ਕੋਲੇ ਰਿਪੋਰਟ ਸਬਮਿਟ ਕੀਤੀ ਗਈ ਸੀਗੀ 3 ਮੈਂਬਰੀ ਕਮੇਟੀ ਨੇ, ਉਹਦੇ ਉੱਤੇ ਵਿਚਾਰ ਜਿਹੜਾ ਜੀ ਉਹ ਹੋਣਾ। ਕਿਸੇ ਵੀ ਮਾਮਲੇ ਦੇ ਉੱਤੇ ਝੱਟ ਦੇਣੀ ਮੀਟਿੰਗ ਸੱਦਣ ਵਾਲੇ ਇਸ ਮਾਮਲੇ ਨੂੰ ਲਮਕਾਈ ਕਿਉਂ ਜਾ ਰਹੇ ਨੇ, ਇਹ ਬਹੁਤਿਆਂ ਨੂੰ ਪਤਾ। ਜਿਹੜੇ ਸਰਬੱਤ ਖਾਲਸਾ ਦੇ ਵਿੱਚ ਥਾਪੇ ਗਏ ਜਥੇਦਾਰ ਸੀਗੇ, ਉਹਨਾਂ ਨੇ ਜਿਹੜੀ ਹੈ ਜੀ ਉਹ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਲਾਈ, ਔਰ ਉਹਨਾਂ ਨੇ ਇਹ ਕਿਹਾ ਜੀ ਕਿ ਇਹ ਸਰਸਾ ਡੇਰੇ ਜਾਣ ਵਾਲੇ ਜਿਹਦੇ ਵਿੱਚ ਅਕਾਲੀ ਦਲ ਦੇ ਬਹੁਤੇ ਤੇ ਥੋੜੇ ਜਿਹੇ ਕਾਂਗਰਸ ਦੇ ਵੀ ਹੈਗੇ ਨੇ ਜੀ, ਇਹਨਾਂ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਔਰ ਇਹ ਕਿਹਾ ਗਿਆ ਜੀ ਕਿ ਇਹਨਾਂ ਨੇ ਜਿਹੜੀ ਆ ਹੁਕਮਨਾਮੇ ਦੀ ਉਲੰਘਣਾ ਕੀਤੀ ਆ, ਜਿਹੜਾ 17 ਮਈ 2007 ਨੂੰ ਅਕਾਲ ਤਖਤ ਤੋਂ ਕੀਤਾ ਗਿਆ ਸੀਗਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਦੇ ਸੰਬੰਧੀ ਜਿਹੜੀ ਕਮੇਟੀ ਇਹਨਾਂ ਨੇ ਬਣਾਈ ਸੀਗੀ, ਉਹਨੇ ਇਹ ਰਿਪੋਰਟ ਜਿਹੜੀ ਦਿੱਤੀ ਆ, ਉਹਨਾਂ ਨੇ ਸਿੱਖ ਸੰਗਤਾਂ ਤੋਂ ਦੇਸ਼ ਵਿਦੇਸ਼ ਦੀਆਂ ਤੋਂ ਇਹ ਮੰਗਿਆ ਜੀ ਕਿ ਦੱਸਿਆ ਜਾਵੇ ਇਹਨਾਂ ਨੂੰ ਕਿਹੋ ਜੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ। 20 ਅਪ੍ਰੈਲ ਨੂੰ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਲਾਈ ਜਾਊਗੀ, ਤਨਖਾਹ ਜਿਹਨੂੰ ਕਹਿੰਦੇ ਨੇ। ਹੁਣ ਸਵਾਲ ਇਹ ਹੈ ਜੀ, ਕਿਉਂਕਿ ਜਿਹੜਾ ਅਰਦਾਸ ਵਾਲਾ ਮਾਮਲਾ ਸੀਗਾ ਉਦੋਂ ਵੀ ਇਹਨਾਂ ਮਤਵਾਜ਼ੀ ਜਥੇਦਾਰਾਂ ਨੇ ਛੇਕ ਦਿੱਤਾ ਸੀਗਾ ਆਪਣੇ ਸਿਕੰਦਰ ਸਿੰਘ ਬਲੂਕਾ ਨੂੰ ਪੰਥ ਦੇ ਵਿੱਚੋਂ। ਹੁਣ ਇਹਦੇ ਵਿੱਚ ਵੀ ਉਹਦਾ ਨਾਮ ਜਿਹੜਾ ਜੀ ਸ਼ਾਮਲ ਨਹੀਂ ਕੀਤਾ ਗਿਆ। ਇਹ ਕਿਹਾ ਗਿਆ ਕਿ ਉਹ ਤਾਂ ਪਹਿਲਾਂ ਹੀ ਪੰਥ ਦੇ ਵਿੱਚੋਂ ਜਿਹੜਾ ਜੀ ਉਹ ਛੇਕਿਆ ਹੋਇਆ। ਇਹਦੇ ਵਿੱਚ ਤਕਰੀਬਨ ਸਾਰੇ ਅਹਿਮ ਅਕਾਲੀ ਆਗੂ ਜਿਹੜੇ ਆ ਜੀ ਉਹ ਸ਼ਾਮਲ ਨੇ। ਨਾਮਾਂ ਦੀ ਲਿਸਟ ਬੜੀ ਲੰਮੀ ਚੌੜੀ ਆ। ਮੇਨ ਦੇ ਵਿੱਚ ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਪ੍ਰਕਾਸ਼ ਸਿੰਘ ਭੱਟੀ, ਜਨਮੇਜਾ ਸਿੰਘ ਸੇਖੋਂ, ਜੀਤ ਮਹਿੰਦਰ ਸਿੰਘ ਸਿੱਧੂ, ਦਲਰਾਜ ਭੁੰਦੜ, ਵਰਿੰਦਰ ਕੌਰ ਲੂੰਬਾ, ਕਮਲਜੀਤ ਸਿੰਘ ਰੋਜੀ ਬਰਕੰਦੀ, ਰਾਜੂ ਖੰਨਾ, ਹਰਦੀਪ ਢਿੱਲੋਂ, ਲੰਮੀ ਚੌੜੀ ਲਿਸਟ ਹੈ ਜੀ। ਔਰ ਇਹਦੇ ਵਿੱਚ ਕੁਝ ਜਿਹੜੇ ਜੀ ਉਹ ਨਾਮ ਕਾਂਗਰਸੀਆਂ ਦੇ ਵੀ ਜਿਹੜੇ ਉਹ ਸ਼ਾਮਲ ਨੇ, ਜਿਹਦੇ ਚ ਕੇਵਲ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ, ਅਜੀਤਿੰਦਰ ਸਿੰਘ ਮੋਫਰ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਜਿੰਦਰ ਕੌਰ ਭੱਠਲ, ਕੁਸ਼ਲਦੀਪ ਸਿੰਘ ਢਿੱਲੋਂ, ਅਜੈਬ ਸਿੰਘ ਭੱਟੀ, ਦਰਸ਼ਨ ਸਿੰਘ ਬਰਾੜ, ਇਹ ਸਾਰੇ ਜਿਹੜੇ ਜੀ ਉਹ ਕਾਂਗਰਸੀ ਸ਼ਾਮਲ ਨੇ। ਜਿਹੜੇ ਪਿਛਲੇ ਦਿਨਾਂ ਤੋਂ ਵਾਦ-ਵਿਵਾਦ ਚੱਲ ਰਿਹਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਸੰਬੰਧ ਦੇ ਵਿੱਚ, ਉਸ ਦੇ ਸੰਬੰਧ ਦੇ ਵਿੱਚ ਵੀ ਇਹਨਾਂ ਮਤਵਾਜ਼ੀ ਜਥੇਦਾਰਾਂ ਨੇ ਇਹ ਗੱਲ ਕਹੀ ਆ ਕਿ ਉਹ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਉਹ ਆਪਣੇ ਵੱਲੋਂ 5 ਜੱਜਾਂ ਦੇ ਨਾਵਾਂ ਦਾ ਐਲਾਨ ਕਰਨ ਤੇ ਮਗਰੋਂ ਦੋਵੇਂ ਧਿਰਾਂ ਜਿਹੜੀਆਂ ਜੀ ਉਹਨਾਂ ਦੇ ਸਾਹਮਣੇ ਸਬੂਤ ਪੇਸ਼ ਜਿਹੜਾ ਉਹ ਕਰਨਗੀਆਂ। ਉਹਨਾਂ ਨੇ ਕਿਹਾ ਕਿ ਇਹਨੂੰ ਮਿਲ ਬੈਠ ਕੇ ਜਿਹੜਾ ਜੀ ਉਹ ਹੱਲ ਕਰਨ ਦਾ ਯਤਨ ਕੀਤਾ ਜਾਊਗਾ। ਸੋ ਜਿਹੜੀ 20 ਤਰੀਕ ਨੂੰ ਇਹਨਾਂ ਨੇ ਤਨਖਾਹ ਲਾਉਣੀ ਆ, ਉਦੋਂ ਪਹਿਲਾਂ 4 ਵਾਲੀ ਮੀਟਿੰਗ ਦੇ ਉੱਤੇ ਵੀ ਨਿਗਾਹ ਜਿਹੜੀ ਆ ਉਹ ਰਹੂਗੀ ਕਿ ਉਹ ਜਿਹੜੇ ਜਥੇਦਾਰ ਨੇ, ਜਿਨ੍ਹਾਂ ਨੂੰ ਅੱਜ ਕੱਲ੍ਹ ਅਕਸਰ ਸਰਕਾਰੀ ਜਥੇਦਾਰ ਕਿਹਾ ਜਾਂਦਾ ਜੀ, ਉਹ ਕਿਹੋ ਜਿਹਾ ਫੈਸਲਾ ਲੈਂਦੇ ਆ ਇਸ ਸਬੰਧ ਦੇ ਵਿੱਚ। ਅੱਜ ਹੀ ਦੇਖੋ ਹੁੰਦਾ ਕੀ ਆ, ਕਰ ਤਾਂ ਸਾਰਾ ਕੁਝ ਦਿੰਦੇ ਆ ਪਰ ਕੋਈ ਮੰਨਦਾ ਨਹੀਂਗਾ। ਤੇ ਅੱਗੇ ਆਪਾਂ ਇੱਕ ਸਕੀਮ ਸੀਗੀ ਜੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ, ਪਰ ਇਸ ਸਕੀਮ ਦੇ ਵਿੱਚ ਵੀ ਕਹਿੰਦੇ ਕੱਪੜੇ ਆ, ਤੇ ਉਸ ਕੱਪੜੇ ਦੇ ਵਿੱਚ ਪੰਜਾਬ ਵੀ ਸ਼ਾਮਲ। ਬਿਲਕੁਲ ਜੀ, ਕਿਹੜੀ ਸਕੀਮ ਹੈ ਜਿਹਦੇ ਵਿੱਚ ਘਪਲਾ ਨਿਗਾ ਜੀ? ਇਹ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਹੈ। ਇਹਦੇ ਵਿੱਚ ਅੱਧੀ ਦਰਜਨ ਸੂਬੇ ਜਿਹੜੇ ਆ ਜੀ ਉਹ CBI ਦੇ ਨਿਸ਼ਾਨੇ ਦੇ ਉੱਤੇ ਨੇ। CBI ਨੂੰ ਇਹ ਘਪਲੇ ਦੀ ਜਾਂਚ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਗਿਆ, ਔਰ ਪੰਜਾਬ ਤੇ ਹਰਿਆਣਾ ਮੋਹਰੀਆਂ ਸ਼ਾਮਲ ਨੇ ਇਹਦੇ ਚ। ਪੰਜਾਬ ਦੇ ਵਿੱਚ ਜਿਹੜੀ ਮੁੱਢਲੇ ਰੂਪ ਦੇ ਵਿੱਚ ਅਸਲ ਦੇ ਵਿੱਚ ਸ਼ੁਰੂਆਤ ਇਹਦੇ ਘਪਲੇ ਦੀ ਪੰਜਾਬ ਤੋਂ ਹੀ ਨੱਪੀ ਗਈ ਆ ਪੈੜ।
ਉਦੋਂ ਬਾਅਦ ਫਿਰ ਇਹ ਬਾਕੀ ਰਾਜਾਂ ਵੱਲ ਨੂੰ ਜਿਹੜੀ ਆ ਜੀ ਉਹ ਗਈ ਆ। CBI ਦੇ ਵੱਲੋਂ ਪੰਜਾਬ ਤੇ ਹਰਿਆਣਾ ਦਾ ਰਿਕਾਰਡ ਜਿਹੜਾ ਉਹ ਤਲਬ ਕੀਤਾ ਜਾ ਰਿਹਾ। ਇਹਦੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਜਾਲੀ ਫਾਰਮ ਘਪਲੇ ਦਾ ਮੁੱਖ ਕੇਂਦਰ ਉੱਤਰ ਪ੍ਰਦੇਸ਼ ਹੈ। ਪੰਜਾਬ, ਹਰਿਆਣਾ, ਉੱਤਰਾਖੰਡ, ਦਿੱਲੀ ਤੇ ਬਿਹਾਰ ਵੀ ਇਹਦੀ ਲਪੇਟ ਦੇ ਵਿੱਚ ਨੇ। ਪੰਜਾਬ ਸਰਕਾਰ ਨੇ CBI ਦੀ ਜਾਂਚ ਤੋਂ ਪਹਿਲਾਂ ਆਪਣੇ ਪੱਧਰ ਤੇ ਪੜਤਾਲ ਕਰਾ ਰਹੀ ਹੈ, ਜਿਹਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਤੋਂ ਜਿਹੜੀਆਂ ਡਿਟੇਲ ਨੇ ਉਹਦੇ ਮੁਤਾਬਕ ਅੱਧੀ ਦਰਜਨ ਸੂਬਿਆਂ ਚੋਂ ਸਕੀਮ ਦੇ ਕਰੀਬ 3 ਲੱਖ ਜਾਲੀ ਗੈਰ ਕਾਨੂੰਨੀ ਫਾਰਮ ਕੇਂਦਰੀ ਮੰਤਰਾਲੇ ਕੋਲੇ ਪਹੁੰਚੇ ਤਾਂ ਮੰਤਰਾਲਾ ਜਿਹੜਾ ਜੀ ਉਹ ਵੇਖਦਾ ਹੀ ਰਹਿ ਗਿਆ ਕਿ ਇਹ ਕਹਾਣੀ ਕਿੱਧਰ ਨੂੰ ਤੁਰ ਪਈ। ਲੋਕਾਂ ਨੂੰ ਝਾਂਸਾ ਇਹ ਦਿੱਤਾ ਜਾ ਰਿਹਾ ਹੈ ਕਿ ਇਸ ਸਕੀਮ ਦੇ ਤਹਿਤ ਕੇਂਦਰ ਦੇ ਵੱਲੋਂ 2 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾ ਰਹੀ ਹੈ ਔਰ ਹਕੀਕਤ ਇਹ ਹੈ ਕਿ ਇਸ ਸਕੀਮ ਦੇ ਵਿੱਚ ਕੋਈ ਮਾਲੀ ਮਦਦ ਦਿੱਤੇ ਜਾਣ ਦੀ ਵਿਵਸਥਾ ਹੀ ਨਹੀਂ ਹੈ। ਪੰਜਾਬ ਤੇ ਹਰਿਆਣਾ ਦੇ 20 ਜ਼ਿਲ੍ਹਿਆਂ ਦੇ ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ ਹੈ। ਕੇਂਦਰ ਦੇ ਵੱਲੋਂ ਪੰਜਾਬ ਨੂੰ ਇਸ ਸਕੀਮ ਦੇ ਤਹਿਤ ਪਿਛਲੇ 2 ਸਾਲਾਂ ਦੇ ਦੌਰਾਨ 6 ਕਰੋੜ ਤੇ 35 ਲੱਖ ਰੁਪਏ ਜਾਰੀ ਕੀਤੇ ਗਏ ਸੀ, ਜਦੋਂ ਕਿ ਹਰਿਆਣੇ ਨੂੰ 6 ਕਰੋੜ ਤੇ 57 ਲੱਖ ਰੁਪਏ ਜਾਰੀ ਕੀਤੇ ਗਏ ਸੀਗੇ। ਪੂਰੇ ਦੇਸ਼ ਦੇ ਵਿੱਚ 2 ਸਾਲਾਂ ਦੇ ਦੌਰਾਨ 523 ਕਰੋੜ ਰੁਪਏ ਜਾਰੀ ਕੀਤੇ ਗਏ ਸੀਗੇ। ਪੰਜਾਬ ਦੇ ਵਿੱਚ ਸ਼ੁਰੂਆਤ ਦੇ ਵਿੱਚ ਰਈਆ, ਅੰਮ੍ਰਿਤਸਰ ਤੇ ਬਾਗੜੀਆਂ, ਸੰਗਰੂਰ ਦੇ ਵਿੱਚ ਸਕੀਮ ਦੇ ਗੈਰ ਕਾਨੂੰਨੀ ਫਾਰਮਾਂ ਦੀ ਗੱਲ ਉੱਠੀ ਸੀਗੀ ਔਰ ਪੰਜਾਬ ਸਰਕਾਰ ਨੇ ਪੜਤਾਲ ਕਰਾਈ ਸੀ। ਸੂਤਰੇ ਦੱਸਦੇ ਆ ਕਿ ਗੈਰ ਕਾਨੂੰਨੀ ਫਾਰਮ UP ਵਿੱਚੋਂ ਆਏ ਸੀਗੇ ਔਰ ਇਹਦੇ ਬਾਰੇ ਇਹ ਕਿਹਾ ਗਿਆ ਸੀਗਾ ਕਿ ਪੰਜਾਬ ਤੋਂ ਇਸ ਸਕੀਮ ਦੇ 2 ਮਾਮਲਿਆਂ ਦਾ ਪਤਾ ਲੱਗਾ ਸੀਗਾ। ਫੌਰੀ ਪੜਤਾਲ ਜਿਹੜੀ ਉਹ ਕਰਾਈ ਗਈ ਪਰ ਇਹ ਪਤਾ ਲੱਗਿਆ ਕਿ 2 ਨਹੀਂ, ਥਾਂ ਦੇ ਉੱਤੇ ਇਹ ਜਿਹੜੇ ਨਕਲੀ ਜਾਲੀ ਫਾਰਮ ਸੀਗੇ ਉਹ ਵੰਡੇ ਗਏ ਸੀਗੇ। ਜੇ ਉੱਤਰ ਪ੍ਰਦੇਸ਼ ਫਾਰਮ ਬਣਾਉਣ ਵਾਲੇ ਮਾਮਲੇ 'ਚ ਮੂਹਰੀ ਆ ਤੇ ਅੱਗੋਂ ਜਿਹੜਾ ਜੀ ਘਪਲਾ ਕਰਨ ਦੇ ਵਿੱਚ ਪੰਜਾਬੀ ਜਾਂ ਪੰਜਾਬ ਪਿੱਛੇ ਥੋੜੀ ਰਹਿ ਸਕਦਾ ਜੀ। ਬਿਲਕੁਲ ਜੀ, ਉਹ ਕਿਹੜੀ ਜਗ੍ਹਾ ਹੈ ਜਿੱਥੇ ਪੰਜਾਬ ਸਿਉਂ ਨਹੀਂ ਖੜਾ, ਇਹਨਾਂ ਚੀਜ਼ਾਂ ਦੇ ਵਿੱਚ ਮਾਰ ਹੈਗੇ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਕਿ ਜਿਹੜੀ ਸਿਕਿਉਰਿਟੀ ਆ ਉਹ ਮੰਤਰੀਆਂ ਸੰਤਰੀਆਂ ਨੂੰ, ਅਫਸਰਾਂ ਨੂੰ ਜਾਂ ਜਿਨ੍ਹਾਂ ਦੇ ਕਈਆਂ ਦੇ ਬਹੁਤ ਵੱਡੇ ਵੱਡੇ ਬਿਜ਼ਨਸ ਆ ਉਹਨਾਂ ਨੂੰ ਤੇ ਗਾਉਣ ਵਾਲਿਆਂ ਨੂੰ ਵੀ ਸਿਕਿਉਰਿਟੀ ਦਿੱਤੀ ਹੋਈ ਆ, ਪਰ ਹੁਣ ਅਫਸਰਾਂ ਦੀ ਤੇ ਗਾਉਣ ਵਾਲਿਆਂ ਦੀ ਸਿਕਿਉਰਿਟੀ ਵਾਪਸ। ਅਫਸਰ ਗਾਉਣ ਵਾਲੇ ਤਾਂ ਛੱਡੋ ਜੀ, ਇੱਥੇ ਆ ਕੈਨੇਡਾ ਤੋਂ ਇੱਕ ਰੇਡੀਓ ਵਾਲਾ ਆਉਂਦਾ ਜੀ, 14-15 ਸਿਕਿਉਰਿਟੀ ਵਾਲੇ ਤੋਂ ਉਹ ਲਈ ਫਿਰਦਾ ਹੁੰਦਾ। ਇਹ ਨਹੀਂ ਪਤਾ ਉਹਨੂੰ ਕਿਹਦੇ ਤੋਂ ਖਤਰਾ ਜਾਂ ਕਿਹਨੂੰ ਉਹਦੇ ਤੋਂ ਖਤਰਾ। ਸੋ ਪੰਜਾਬ ਸਰਕਾਰ ਜਿਹੜੀ ਇਹਦੀ ਸਿਆਸਤਦਾਨਾਂ ਤੋਂ ਬਾਅਦ ਹੁਣ ਬਾਬੂਆਂ ਦੇ ਦੁਆਲੇ ਹੋਈ ਆ। ਸੀਨੀਅਰ ਜਿਹੜੇ ਨੌਕਰਸ਼ਾਹ ਨੇ ਉਹਨਾਂ ਦੀ ਸੁਰੱਖਿਆ ਛਤਰੀ ਖੋਈ ਗਈ ਆ। ਸਾਬਕਾ ਫੌਜ ਦੇ ਮੁਖੀ ਜੇ ਸਿੰਘ, ਇਹ ਤੋਂ ਸਾਰੀ ਜਿੰਨੀ ਸਿਕਿਉਰਿਟੀ ਸੀ ਜਿਨ੍ਹਾਂ ਨੇ ਪਟਿਆਲੇ ਤੋਂ ਚੋਣ ਲੜੀ ਸੀ, 12 ਇਹਨਾਂ ਨੂੰ ਮਿਲੇ ਹੋਏ ਸੀਗੇ ਜੀ ਗਨਮੈਨ, ਸਾਰੇ ਦੇ ਸਾਰੇ ਵਾਪਸ ਜਿਹੜੇ ਆ ਉਹ ਲਏ ਗਏ ਆ। ਕੁਝ ਪੱਤਰਕਾਰ ਇੱਥੇ ਲਈ ਫਿਰਦੇ ਸਿਕਿਉਰਿਟੀ, ਵਕੀਲ ਲਈ ਫਿਰਦੇ ਆ, ਹੋਟਲ ਦੇ ਮਾਲਕ, ਸਿਆਸੀ ਪਹੁੰਚ ਵਾਲੇ ਜਿਹੜੇ ਸਿਕਿਉਰਿਟੀ ਲਈ ਫਿਰਦੇ ਸੀਗੇ। 150 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਜੀ, ਇਹਨਾਂ ਨੂੰ ਆਪਣੀਆਂ ਸੰਬੰਧਿਤ ਬਟਾਲੀਅਨ ਦੇ ਵਿੱਚ ਰਿਪੋਰਟ ਕਰਨ ਦੇ ਵਾਸਤੇ ਜਿਹੜਾ ਉਹ ਕਿਹਾ ਗਿਆ। ਚੋਣ ਕਮਿਸ਼ਨਰ ਨਗਰ ਨਿਗਮ ਤੇ ਪੰਚਾਇਤ ਜਗਪਾਲ ਸਿੰਘ ਸੰਧੂ ਸਿਖਰ ਤੇ ਆ, ਉਹਨੂੰ 10 ਜਿਹੜੇ ਜੀ ਪੁਲਿਸ ਮੁਲਾਜ਼ਮ ਮਿਲੇ ਹੋਏ ਸੀ ਸਿਕਿਉਰਿਟੀ ਦੇ ਕਰਕੇ, ਹੁਣ 7 ਉਹ ਤੋਂ ਵਾਪਸ ਲੈ ਲਏ ਗਏ ਆ। ਇੱਕ ਹੋਰ ਵਿਸ਼ੇਸ਼ ਅਧਿਕਾਰੀ ਜਿਹੜਾ KBS ਸਿੱਧੂ, ਉਹਦੀ ਰਾਖੀ ਦੇ ਵਾਸਤੇ 9 ਜਾਣੇ ਜਿਹੜੇ ਲੱਗੇ ਹੋਏ ਸੀਗੇ, ਹੁਣ 3 ਗਾਰਡ ਜਿਹੜੇ ਜੀ ਉਹਦੇ ਕੋਲੇ ਛੱਡੇ ਗਏ ਆ। ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ SK ਸੰਧੂ ਤੇ ਮੁੱਖ ਸਕੱਤਰ ਸਰਵੇਸ਼ ਕੌਸ਼ਲ, IAS ਅਧਿਕਾਰੀ KJS ਚੀਮਾ, ਇਹਨਾਂ ਦੇ ਕੋਲੇ 7 ਗਨਮੈਨ ਸੀਗੇ। ਸਾਰਿਆਂ ਕੋਲੋਂ ਹੁਣ 3 ਜਿਹੜੇ ਆ ਜੀ ਉਹ ਗਨਮੈਨ ਰਹਿਣਗੇ, ਬਾਕੀ ਜਿਹੜੇ ਆ ਉਹ ਵਾਪਸ ਮੰਗਵਾ ਲਏ ਗਏ ਨੇ। ਕੁਝ ਅਧਿਕਾਰੀ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਨ੍ਹਾਂ ਤੋਂ ਮੁਕੰਮਲ ਰੂਪ ਦੇ ਵਿੱਚ ਜਿਹੜੀ ਆ ਜੀ ਇਹ ਸਿਕਿਉਰਿਟੀ ਵਾਪਸ ਜਿਹੜੀ ਆ ਉਹ ਮੰਗਵਾ ਲਈ ਗਈ ਆ। ਜਿਹੜੇ ਸਾਬਕਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੀਗੇ ਭੁਪਿੰਦਰ ਸਿੰਘ ਢਿੱਲੋਂ, ਉਹਦੇ ਕੋਲੇ 9 ਦੇ ਵਿੱਚੋਂ ਸਿਰਫ ਹੁਣ 1 ਗਨਮੈਨ ਰਹਿ ਗਿਆ ਜੀ, ਵਾਪਸ ਮੰਗਾ ਲਏ ਗਏ ਨੇ। ਜਲੰਧਰ ਦੇ ਹੋਟਲ ਮਾਲਕ ਕਮਲਜੀਤ ਸਿੰਘ ਹੇਰ, ਸ਼੍ਰੋਮਣੀ ਕਮੇਟੀ ਮੈਂਬਰ ਕਿਰਪਾਲ ਸਿੰਘ ਖੀਰਨੀਆ ਤੇ ਲੁਧਿਆਣੇ ਤੋਂ ਇੱਕ ਚੈਨਲ ਚਲਾਉਂਦੇ ਬੰਦੇ ਦੇ ਕੋਲੇ 6 7 ਗਨਮੈਨ ਸੀਗੇ ਜੀ, ਉਹ ਸਾਰੇ ਦੇ ਸਾਰੇ ਵਾਪਸ ਮੰਗਵਾ ਲਏ ਗਏ ਨੇ। ਪੰਜਾਬੀ ਗਾਇਕ ਬੱਬੂ ਮਾਨ, ਜੈਜ਼ੀ ਬੀ, ਬਲਕਾਰ ਸਿੱਧੂ, ਇਹ ਵੀ ਵੱਡੀ ਸਿਕਿਉਰਿਟੀ ਲਈ ਫਿਰਦੇ ਸੀ, ਇਹਨਾਂ ਤੋਂ ਵੀ ਇਹ ਜਿਹੜੀ ਸਿਕਿਉਰਿਟੀ ਹੈ ਜੀ ਸਾਰੀ ਦੀ ਸਾਰੀ ਵਾਪਸ ਮੰਗਵਾਈ ਗਈ ਹੈ। ਸਵਾਲ ਫਿਰ ਉਹੀ ਹੈ ਜੀ ਕਿ ਇਹਨਾਂ ਨੂੰ ਸਿਕਿਉਰਿਟੀ ਦੀ ਜਿਹੜੀ ਹੈ ਜੀ ਉਹ ਕੀ ਲੋੜ ਹੈ? ਇਹ ਬੋਝ ਜਿਹੜਾ ਜੀ ਇਹ ਕਿਉਂ ਪਾਉਂਦੇ ਨੇ ਜਿਹੜਾ, ਕਿਉਂਕਿ ਬੋਝ ਤਾਂ ਖਜ਼ਾਨੇ ਦੇ ਉੱਤੇ ਹੀ ਪੈਂਦਾ ਨਾ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਲਾਉਣ ਦਾ ਤਰੀਕਾ ਤਾਂ ਇਹੀ ਆ, ਇਹਨਾਂ ਸਾਰਿਆਂ ਨੂੰ ਕਹਿ ਦਿੱਤਾ ਜਾਵੇ ਜੀ ਕਿ ਜੇ ਕੋਈ 2 ਕਹਿੰਦਾ ਉਹਨੂੰ ਕਿ ਤੂੰ 4 ਲੈ, ਪਰ ਇਹਨਾਂ ਦੀ ਮਹੀਨੇ ਦੀ ਤਨਖਾਹ ਜਿਹੜੀ ਹੈ ਜੀ ਉਹ ਤੈਨੂੰ ਦੇਣੀ ਪਊਗੀ, ਸਾਰੀ ਸਿਕਿਉਰਿਟੀ ਆਪੇ ਹੀ ਵਾਪਸ ਹੋ ਜਾਣੀ ਹੈ। ਬਿਲਕੁਲ ਜੀ, ਇੰਨਾ ਪੈਸਾ ਬਣਾਉਂਦੇ ਸਾਰੇ ਬਿਜ਼ਨਸ ਵਾਲੇ ਆ ਜਾਂ ਕੋਈ ਆਫਿਸਰ ਆ ਜਾਂ ਗਾਉਣ ਵਾਲੇ ਆ, ਤੇ ਇਹਨਾਂ ਨੂੰ ਸਿਕਿਉਰਿਟੀ ਆਪਣੀ ਪ੍ਰਾਈਵੇਟ ਰੱਖਣੀ ਚਾਹੀਦੀ, ਨਾ ਕਿ ਖਜ਼ਾਨੇ ਤੇ ਭਾਰ ਪਾਉਣਾ ਚਾਹੀਦਾ ਹੈ।
ਤੇ ਅੱਗੇ ਆਪਾਂ ਕੱਲ ਗੱਲ ਕੀਤੀ ਸੀਗੀ ਜਿਹੜੇ ਵਹੀਕਲ ਆ ਪੋਲੂਸ਼ਨ ਫੈਲਾਉਂਦੇ ਆ ਉਹਨਾਂ ਦੀ ਵਿਕਰੀ ਤੇ ਰੋਕ ਲੱਗੂਗੀ, ਪਰ ਕਹਿੰਦੇ ਵੀ ਇੱਕ ਦਿਨ ਰਹਿ ਗਿਆ ਤੇ ਉੱਥੇ ਲਾਈਨਾਂ ਲੱਗ ਗਈਆਂ ਖਰੀਦਣ ਲਈ। ਬਿਲਕੁਲ ਜੀ, ਅੱਜ ਲਾਸਟ ਦਿਨ ਹੈ। ਸੁਪਰੀਮ ਕੋਰਟ ਦੇ ਵੱਲੋਂ 1 ਅਪ੍ਰੈਲ ਤੋਂ ਜਿਹੜੇ BS3 ਜਿਹੜੇ ਵਹੀਕਲ ਨੇ ਉਹਨਾਂ ਦੇ ਉੱਤੇ ਪਾਬੰਦੀ ਦੇ ਕਰਕੇ ਜਿਹੜੇ ਮੋਟਰਸਾਈਕਲ ਨੇ ਜੀ, 2 ਵੀਲਰ, ਇਹਨਾਂ ਨੇ ਬਾਜ਼ਾਰ ਦੇ ਵਿੱਚ ਕੰਪਨੀਆਂ ਨੇ ਡਿਸਕਾਊਂਟ ਲਾਤਾ ਜੀ। ਔਰ ਕੰਪਨੀਆਂ ਨੇ ਇਸ ਤਰ੍ਹਾਂ ਦੇ ਜਿਹੜੇ 2 ਵੀਲਰ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ 5000 ਤੋਂ ਲੈ ਕੇ 22000 ਰੁਪਏ ਤੱਕ ਦੀ ਕਟੌਤੀ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। ਔਰ ਇਹ ਅੱਜ ਦਾ ਦਿਨ ਜਿਹੜਾ ਜੀ ਉਹ ਜਾਰੀ ਰਹਿਣਾ। ਤੇ ਉਂਝ ਵੈਸੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕੁਝ ਲੋਕ ਨੇ ਬਹੁਤੀ ਖਰੀਦੋ ਫਰੋਖਤ ਨਹੀਂ ਕਰਦੇ, ਵੀ ਇਹ ਦਿਨ ਨਹੀਂ ਚੰਗੇ ਹੁੰਦੇ, ਪਰ ਜਦੋਂ ਸਸਤਾ ਲੱਗਿਆ ਤਾਂ ਉਦੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਪਾਸੇ। ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਆਟੋ ਕੰਪਨੀਆਂ ਨੇ BS3 ਜਿਹੜੇ ਵਹੀਕਲ ਨੇ ਜੀ ਇਹਨਾਂ ਦੇ ਉੱਤੇ ਉਹਨਾਂ ਨੇ ਛੋਟ ਦੇ ਕੇ ਵੇਚਣਾ ਸ਼ੁਰੂ ਕਰਤਾ, ਕਿ ਨਹੀਂ ਤਾਂ ਇਹ ਕਬਾੜ ਜਿਹੜਾ ਜੀ ਉਹ ਬਣ ਜਾਣਾ। ਔਰ ਜ਼ਿਆਦਾ ਜਿਹੜੇ ਸੀਗੇ ਜੀ 2 ਵੀਲਰ ਹੀ ਜਿਹੜਾ ਵਿਕੇ। 2 ਜਿਹੜੀਆਂ ਮੇਨ ਕੰਪਨੀਆਂ ਨੇ ਉਹਨਾਂ ਨੇ ਇਹਨਾਂ 2 ਵੀਲਰ ਦੇ ਉੱਤੇ ਵੱਡਾ ਡਿਸਕਾਊਂਟ ਦੇਣ ਦਾ ਐਲਾਨ ਕੀਤਾ ਜੀ। ਹੋਂਡਾ ਮੋਟਰਸਾਈਕਲਾਂ ਦੇ ਉੱਤੇ 18500 ਰੁਪਏ ਤੱਕ ਦੀ ਛੋਟ ਦਾ ਐਲਾਨ ਕੀਤਾ ਹੈ, ਜਦੋਂ ਕਿ ਹੀਰੋ ਮੋਟਰਕਾਪ ਨੇ 12500 ਰੁਪਏ ਦੀ ਛੋਟ ਦਾ ਐਲਾਨ ਕੀਤਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਦੋਵਾਂ ਕੰਪਨੀਆਂ ਦੇ ਕੁਝ ਡੀਲਰਾਂ ਨੇ ਛੋਟ ਦੀ ਹੱਦ ਨੂੰ ਹੋਰ ਵੀ ਜਿਹੜਾ ਜੀ ਉਹ ਵਧਾਇਆ। ਜਿਹੜੇ 2 ਵੀਲਰ ਨੇ ਸਨਅਤ ਦੇ ਸੂਤਰਾਂ ਦੇ ਮੁਤਾਬਕ ਸੁਜ਼ੂਕੀ ਮੋਟਰਸਾਈਕਲ ਇੰਡੀਆ ਤੇ TVS ਮੋਟਰਸ BS3 ਮਾਪਦੰਡਾਂ ਦੇ ਵਿੱਚ ਜਿਹੜਾ ਜੀ ਆਉਂਦੇ ਨੇ, ਇਹ ਵੀ ਕਾਫੀ ਵੱਡਾ ਜਿਹੜਾ ਜੀ ਉਹ ਛੋਟ ਦੇ ਰਹੇ ਨੇ। ਪੰਜਾਬ ਦੇ ਵਿੱਚ ਜਿਹੜਾ ਹੈ ਜੀ ਇਹਨਾਂ ਦੇ ਸੇਲ ਨੂੰ ਜਿਹੜਾ ਜੀ ਬਹੁਤ ਵੱਡਾ ਹੁੰਗਾਰਾ ਕੱਲ ਮਿਲਿਆ, ਤੇ ਅੱਜ ਦਾ ਦਿਨ ਜਿਹੜਾ ਜੀ ਇਹ ਸੇਲ ਜਾਰੀ ਰਹੂਗੀ। ਸਵਾਲ ਇਹ ਹੈ ਜੀ ਕਿ ਇਹਨਾਂ ਦੇ ਉੱਤੇ ਪਾਬੰਦੀ ਕਿਉਂ ਲਾਈ ਗਈ ਹੈ? ਕਿਉਂਕਿ ਇਹ ਸਭ ਤੋਂ ਵੱਧ ਪੋਲਿਊਸ਼ਨ ਜਿਹੜਾ ਜੀ ਉਹ ਫੈਲਾਉਂਦੇ ਨੇ। ਹੁਣ ਇੱਥੇ ਜਿਹੜੀਆਂ ਸਰਕਾਰਾਂ, ਅਦਾਲਤਾਂ ਜਿਹੜੀਆਂ ਜੀ ਉਹ ਕੀ ਕਰਨਗੀਆਂ? ਇਹ ਜਿਹੜੇ ਵਹੀਕਲ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਸੁੱਟੇ ਗਏ ਆ, ਲੋਕ ਖਰੀਦ ਰਹੇ ਆ, ਇਹ ਪੋਲਿਊਸ਼ਨ ਨਹੀਂ ਫੈਲਾਉਣਗੇ ਜੀ? ਇਹ ਪੋਲਿਊਸ਼ਨ ਹੀ ਫੈਲਾਉਣਗੇ। ਫਿਰ ਲੋਕ ਜਿਹੜੇ ਆ ਜੀ ਇਹਨਾਂ ਵਹੀਕਲ ਨੂੰ ਚਲਾਉਂਦੇ ਹੋਏ ਘਰੇ ਆ ਕੇ ਜਿਹੜੀ ਆ ਜੀ ਉਹ ਗੱਲ ਕਹਿਣਗੇ ਬਹੁਤ ਪੋਲਿਊਸ਼ਨ ਜਿਹੜਾ ਜੀ ਹੋ ਗਿਆ, ਇੱਥੇ ਤਾਂ ਸਾਹ ਲੈਣਾ ਔਖਾ ਹੋ ਗਿਆ। ਪਰ ਜਿਹੜੇ ਲੋਕ ਕੰਪਲੇਂਟ ਕਰਦੇ ਆ ਉਹ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਜੀ ਇਹਨਾਂ ਨੂੰ ਲੈਣ ਦੇ ਵਾਸਤੇ, ਕਿ ਸਸਤੇ ਮਿਲ ਰਹੇ ਆ, ਜਿੰਨੇ ਲਏ ਜਾ ਸਕਦੇ ਆ ਲੈ ਲਓ। ਪਰ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਜਿਹੜੀ ਦੇਸ਼ ਦੀ ਸਰਕਾਰ ਆ ਉਸ ਨੂੰ ਬੰਦ ਕਰ ਰਹੀ ਆ, ਤੇ ਦੂਜੇ ਪਾਸੇ ਲੋਕੀ ਲਾਈਨਾਂ ਲਾ ਕੇ ਖੜੇ ਆ ਉਹ ਪੋਲੂਸ਼ਨ ਫੈਲਾਉਣ ਵਾਲੇ ਵਹੀਕਲ ਨੂੰ। ਭਾਰਤ ਮਹਾਨ ਆ ਜੀ। ਅਖੀਰ ਵਿੱਚ ਆਜ਼ਨਾਮਾ ਕਿ ਦਬਕਾ ਬਾਹਲਾ ਸੀ ਕਦੀ ਮਜੀਠੀਏ ਦਾ, ਮੂਹਰੇ ਮੂੰਹ ਵੀ ਕੋਈ ਨਹੀਂ ਚੁੱਕਦਾ ਸੀ। ਦਬਕਾ ਬਾਹਲਾ ਸੀ ਕਦੀ ਮਜੀਠੀਏ ਦਾ, ਮੂਹਰੇ ਮੂੰਹ ਵੀ ਕੋਈ ਨਹੀਂ ਚੁੱਕਦਾ ਸੀ। ਪਾ ਕੇ ਨੀਵੀਆਂ ਆਗੂ ਸਨ, ਬਾਤ ਕਰਦੇ ਗੱਲ ਕਰਦਿਆਂ ਦਾ ਮੂੰਹ ਵੀ ਸੁੱਕਦਾ ਸੀ। ਵਿਕਰਮ ਬੋਲਦਾ ਲੋਕ ਨਹੀਂ ਟੋਕਦੇ ਸੀ, ਖੁਦ ਉਹ ਹੋਰਨਾਂ ਦੀ ਬਾਤ ਟੁੱਕਦਾ ਸੀ। ਬੋਲਿਆ ਸਿੱਧੂ ਐ ਬਦਲ ਗਏ ਦੌਰ ਪਿੱਛੋਂ, ਜਿੱਦਾਂ ਜਾਪੇ ਉਹ ਲੂਣ ਜਿਹਾ ਭੁੱਕਦਾ ਸੀ। ਲੱਗ ਪਿਆ ਮੋੜਨ ਹੈ ਭਾਜੀ ਨਵਜੋਤ ਸਿੱਧੂ, ਵਿਕਰਮ ਨਾਲ ਨਹੀਂ ਖੜਦੇ ਅਕਾਲੀਏ ਜੀ। ਲੱਗ ਪਿਆ ਮੋੜਨ ਹੈ ਭਾਜੀ ਨਵਜੋਤ ਸਿੱਧੂ, ਲੱਗ ਪਿਆ ਮੋੜਨ ਹੈ ਭਾਜੀ ਨਵਜੋਤ ਸਿੱਧੂ, ਵਿਕਰਮ ਨਾਲ ਨਹੀਂ ਖੜਦੇ ਅਕਾਲੀਏ ਜੀ। ਆਪਸ ਵਿੱਚ ਇਸ਼ਾਰਾ ਜਿਹਾ ਕਰਨ ਲੱਗਦੇ, ਸਾਂਝ ਬਾਦਲ ਦੀ ਅਸੀਂ ਕਿਉਂ ਪਾਲੀਏ ਜੀ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਉੱਥੇ ਕੀ ਕੁਛ ਹੋ ਰਿਹਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।